ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਅੱਜ ਫੈਕਟ ਚੈੱਕ ਕਰਾਂਗੇ ਭਾਜਪਾ ਪ੍ਰਧਾਨ JP ਨੱਡਾ ਨੇ ਲੰਘੇ ਦਿਨੀ ਜਦੋਂ ਉਹ ਗੱਲਬਾਤ ਕਰ ਰਹੇ ਸੀ ਔਰਤਾਂ ਨੂੰ 33% ਦੀ ਰਾਖਵਾਂਕਰਨ ਦੇਣ ਬਾਰੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ 128ਵੀਂ ਸੰਵਿਧਾਨਕ ਸੋਧ ਬਿੱਲ ਤੇ ਉਹ ਸੰਸਦ ਦੇ ਵਿੱਚ ਬੋਲ ਰਹੇ ਸੀਗੇ ਤਾਂ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੇ ਭਾਰਤ ਨੂੰ ਆਪਣਾ ਪਹਿਲਾ OBC ਅਦਰ ਬੈਕਵਰਡ ਕਲਾਸ ਪ੍ਰਧਾਨ ਮੰਤਰੀ ਦਿੱਤਾ ਵਾ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੇ ਭਾਰਤ ਨੂੰ ਆਪਣਾ ਪਹਿਲਾ OBC ਅਦਰ ਬੈਕਵਰਡ ਕਲਾਸ ਚੋਂ ਪ੍ਰਧਾਨ ਮੰਤਰੀ ਦਿੱਤਾ ਵਾ। ਇਹਦੇ ਤੇ ਬਹਿਸ ਹੋ ਗਈ, ਇਹ ਤੇ ਖਲਾਰਾ ਪੈ ਗਿਆ। ਵਿਰੋਧੀ ਧਿਰਾਂ ਨੇ ਪ੍ਰੋਟੈਸਟ ਵੀ ਕੀਤਾ। ਮੈਂ ਤੁਹਾਨੂੰ ਦੱਸ ਦੇਣਾ ਵਿਰੋਧੀ ਧਿਰਾਂ ਨੇ ਕਦੋਂ ਪ੍ਰੋਟੈਸਟ ਕੀਤਾ। ਵਿਰੋਧੀ ਧਿਰਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਉਹਨਾਂ ਦਾ ਕੋਟ ਆ ਉਹ ਗਲਤ ਆ ਜਾਂ ਸਿਆਸਤ ਤੋਂ ਪ੍ਰੇਰਿਤ ਆ ਤਾਂ ਉਹਨਾਂ ਨੇ ਇੱਕ ਪ੍ਰੋਟੈਸਟ ਕੀਤਾ ਸੀ ਜਿਹੜੀ ਕਿ ਰਿਪੋਰਟ ਛਪੀ ਸੀ ਟਾਈਮਜ਼ ਆਫ ਇੰਡੀਆ ਦੇ ਵਿੱਚ। ਇਸ ਬਿਆਨ ਤੋਂ ਬਾਅਦ JP ਨੱਡਾ ਦੇ ਇਸ ਬਿਆਨ ਤੋਂ ਬਾਅਦ 22 ਸਤੰਬਰ 2023 ਨੂੰ ਇੱਕ ਰਿਪੋਰਟ ਛਪੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰੋਟੈਸਟ ਕੀਤਾ ਤੇ ਕਲੇਮ ਕੀਤਾ ਕਿ HD ਦੇਵੇਗੌੜਾ ਦੇਸ਼ ਦੇ ਪਹਿਲੇ OBC ਪ੍ਰਧਾਨ ਮੰਤਰੀ ਸੀਗੇ। ਹੁਣ ਇਹ ਤਾਂ JP ਨੱਡਾ ਨੇ ਕਲੇਮ ਕੀਤਾ। ਉਸ ਤੋਂ ਪਹਿਲਾਂ ਅਮਿਤ ਸ਼ਾਹ ਕਲੇਮ ਕਰ ਚੁੱਕੇ ਆ। ਉਹ ਬੋਲ ਰਹੇ ਸੀ ਅਹਿਮਦਾਬਾਦ ਦੇ ਵਿੱਚ ਮੋਦੀ ਭਾਈਚਾਰੇ ਦੀ ਕੋਈ ਕਾਨਫਰੰਸ ਸੀਗੀ, ਕੌਮੀ ਕਾਨਫਰੰਸ, ਉਹਦੇ ਵਿੱਚ ਬੋਲ ਰਹੇ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। ਉਹਨਾਂ ਨੇ ਵੀ ਇੱਕ ਅਜਿਹਾ ਹੀ ਦਾਅਵਾ ਕੀਤਾ ਸੀਗਾ। ਉਹ ਕਹਿੰਦੇ ਕਿ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਦੇ ਵਿੱਚ ਆਪਣੇ ਸ਼ਾਸਨ ਦੇ ਦੌਰਾਨ ਕਾਂਗਰਸ ਨੇ ਸਿਰਫ OBC ਦੀ ਅਣਦੇਖੀ ਕੀਤੀ ਆ, ਪਰੇਸ਼ਾਨ ਕੀਤਾ ਤੇ ਅਪਮਾਨ ਕੀਤਾ। ਕਾਂਗਰਸ ਨੇ ਆਪਣੇ 56 ਸਾਲਾਂ ਦੇ ਸ਼ਾਸਨ ਦੇ ਦੌਰਾਨ OBC ਲਈ ਕੁਝ ਵੀ ਨਹੀਂ ਕੀਤਾ। ਭਾਜਪਾ ਦੀ ਸੱਤਾ ਦੇ ਵਿੱਚ ਆਉਂਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ OBC ਭਾਈਚਾਰੇ ਨੂੰ ਬਣਦਾ ਸਨਮਾਨ ਦਿੱਤਾ ਤੇ ਭਾਜਪਾ ਹੀ ਹੈ ਜਿਸ ਨੇ ਮੋਦੀ ਦੇ ਰੂਪ ਦੇ ਵਿੱਚ ਦੇਸ਼ ਨੂੰ ਆਪਣਾ ਪਹਿਲਾ OBC ਪ੍ਰਧਾਨ ਮੰਤਰੀ ਦਿੱਤਾ ਅਦਰ ਬੈਕਵਰਡ ਕਲਾਸ ਦੇ ਵਿੱਚੋਂ। ਦੋਨੇ ਜਾਣੇ, ਇੱਕ ਦੇਸ਼ ਦਾ ਕੇਂਦਰੀ ਗ੍ਰਹਿ ਮੰਤਰੀ ਹੈ ਤੇ ਇੱਕ ਭਾਜਪਾ ਪ੍ਰਧਾਨ ਨੇ JP ਨੱਡਾ। ਉਹ ਕਲੇਮ ਕਰ ਰਹੇ ਨੇ ਬੜੇ ਤਕੜੇ ਤਰੀਕੇ ਦੇ ਨਾਲ ਕਿ ਭਾਜਪਾ ਨੇ ਹੀ OBC ਦਿੱਤਾ ਤੇ ਜਦੋਂ ਇਸ ਬਾਬਤ ਵਿਰੋਧੀ ਪਾਰਟੀਆਂ ਨੇ ਜਾਂ ਲੋਕਾਂ ਨੇ ਉਹਨਾਂ ਨੂੰ ਘੇਰਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਕਿਹਾ ਕਿ ਸਾਡੀ ਪਾਰਟੀ ਨੇ, ਕਾਂਗਰਸ ਨੇ ਨਹੀਂ ਦਿੱਤਾ, ਸਾਡੀ ਪਾਰਟੀ ਨੇ ਦਿੱਤਾ। ਜਦ ਕਿ ਪਹਿਲਾਂ ਉਹ ਕਹਿ ਰਹੇ ਸੀ ਕਿ ਪਹਿਲਾਂ ਦਿੱਤਾ ਸੀ। ਬਾਅਦ ਦੇ ਵਿੱਚ ਅਸਲ ਦੇ ਵਿੱਚ ਫੈਕਟ ਕੀ ਹੈ? ਫੈਕਟ ਇਹ ਹੈ ਕਿ JP ਨੱਡਾ ਜਿਹੜੇ ਨੇ ਉਹ ਜੂਨ 1996 ਤੋਂ ਅਪ੍ਰੈਲ 1997 ਤੱਕ ਭਾਰਤ ਦੇ 11ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਦੇ ਆ। ਦੇਵੇਗੌੜਾ ਦੀ ਗੱਠਜੋੜ ਸਰਕਾਰ 10 ਮਹੀਨਿਆਂ ਦੀ ਸੱਤਾ ਦੇ ਵਿੱਚ ਰਹਿਣ ਤੋਂ ਬਾਅਦ ਸੰਸਦ ਦੇ ਵਿੱਚ ਵਿਸ਼ਵਾਸ ਮਤ ਗਵਾ ਗਈ ਸੀ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਮਹੱਤਵਪੂਰਨ ਸਮਰਥਨ ਤੋਂ ਬਿਨਾਂ ਇਹ ਡਿੱਗ ਗਈ ਸੀਗੀ। ਅਸਲ ਦੇ ਵਿੱਚ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਵੇਗੌੜਾ ਉਸ ਤੋਂ ਬਾਅਦ ਖੁਦ ਵੀ ਉਹ ਆਏ, ਉਹਨਾਂ ਨੇ ਬੋਲਿਆ ਕਿ ਮੈਂ OBC ਭਾਈਚਾਰੇ ਦੇ ਵਿੱਚੋਂ ਆਉਣ ਵਾਲਾ ਜਿਹੜਾ ਵਾ ਉਹ ਪਹਿਲਾ ਪ੍ਰਧਾਨ ਮੰਤਰੀ ਹੈ। ਔਰ ਇਹ ਜਿਹੜੀ ਸਰਕਾਰ ਬਣੀ ਸੀ ਬੜੇ ਨਾਟਕੀ ਢੰਗ ਦੇ ਨਾਲ, ਤੁਹਾਨੂੰ ਪਤਾ ਹੋਣਾ 96-97 ਦੇ ਵੇਲਿਆਂ ਦੇ ਵਿੱਚ। ਤਾਂ ਉਸ ਤੋਂ ਬਾਅਦ ਇੱਕ ਹੋਰ ਫੈਕਟ ਹੈ ਇਸ ਮਾਮਲੇ ਦੇ ਵਿੱਚ, ਚਰਨ ਸਿੰਘ ਜਿਹੜੇ ਕਿ ਜੁਲਾਈ 1979 ਤੋਂ ਜਨਵਰੀ 1980 ਦੇ ਦਰਮਿਆਨ 5ਵੇਂ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਆ। ਉਹ ਇੱਕ ਜਾਟ ਭਾਈਚਾਰੇ ਦੇ ਵਿੱਚੋਂ ਆਉਂਦੇ ਸੀਗੇ। ਹੁਣ ਕੀ ਜਾਟ OBC ਦੇ ਵਿੱਚੋਂ ਆਉਂਦਾ? ਇਹਦੇ ਲਈ ਆਪਾਂ ਹੋਰ ਫੈਕਟ ਚੈੱਕ ਕਰਦੇ ਹਾਂ। ਰਾਜਸਥਾਨ 1999 ਦੇ ਵਿੱਚ ਜਾਟ ਭਾਈਚਾਰੇ ਨੂੰ OBC ਲਾਭ ਪ੍ਰਦਾਨ ਕਰਨ ਵਾਲਾ ਪਹਿਲਾ ਰਾਜ ਸੀ ਜਿਹਨੇ ਮੰਨਿਆ ਕਿ ਜਾਟ OBC ਦੇ ਵਿੱਚ ਆਉਂਦੇ ਆ। ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ ਤੇ ਬਿਹਾਰ ਵਰਗੇ ਰਾਜਾਂ ਦੇ ਵਿੱਚ ਜਾਟਾਂ ਨੂੰ OBC ਦੀ ਕੇਂਦਰੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਜੇਕਰ ਕੇਂਦਰੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਚੌਧਰੀ ਚਰਨ ਸਿੰਘ ਆਉਂਦੇ ਸਨ ਜਿਹੜੇ 1979 ਤੋਂ ਜਨਵਰੀ 1980 ਦੇ ਦਰਮਿਆਨ 5ਵੇਂ ਪ੍ਰਧਾਨ ਮੰਤਰੀ ਬਣਦੇ ਆ। ਤਾਂ ਇੱਥੋਂ ਇਹ ਸਾਬਿਤ ਹੁੰਦਾ ਵਾ ਕਿ ਇਹ ਸੁਝਾਅ ਦੇਣ ਲਈ ਬਹੁਤ ਸਾਰੇ ਸਬੂਤ ਹੈ ਕਿ ਜਿਹੜੇ ਭਾਜਪਾ ਪ੍ਰਧਾਨ JP ਨੱਡਾ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਾਅਵੇ ਨੇ ਉਹਨਾਂ ਦੇ ਉਲਟ ਨਰਿੰਦਰ ਮੋਦੀ ਭਾਰਤ ਦੇ ਪਹਿਲੇ OBC ਪ੍ਰਧਾਨ ਮੰਤਰੀ ਹੈ ਹੀ ਨਹੀਂਗੇ। ਇਸ ਤੋਂ ਪਹਿਲਾਂ ਚਰਨ ਸਿੰਘ, ਜੇਕਰ ਉਹਨਾਂ ਨੂੰ ਰਾਜਸਥਾਨ ਜਾਂ ਦੂਜੇ ਰਾਜਾਂ ਦੇ ਵਿੱਚ ਜਿਹੜਾ ਕੇਂਦਰੀ ਸੂਚੀ ਦੇ ਵਿੱਚ ਜਾਟਾਂ ਨੂੰ OBC ਦੇ ਵਿੱਚ ਸ਼ਾਮਲ ਕੀਤਾ ਗਿਆ ਉਹਦੇ 'ਤੇ ਨਜ਼ਰ ਮਾਰੀਏ ਤਾਂ ਉਹ 1980ਵਿਆਂ ਦੇ ਵਿੱਚ 1979ਵਿਆਂ ਦੇ ਵਿੱਚ ਉਹ ਪਹਿਲੇ ਪ੍ਰਧਾਨ ਮੰਤਰੀ ਬਣਦੇ ਆ OBC ਭਾਈਚਾਰੇ ਦੇ ਵਿੱਚ, ਜਦ ਕਿ ਉਹ 5ਵੇਂ ਬਣਦੇ ਨੇ। ਉਸ ਤੋਂ ਬਾਅਦ ਦੇਸ਼ ਦੇ 11ਵੇਂ ਪ੍ਰਧਾਨ ਮੰਤਰੀ ਬਣਦੇ ਨੇ ਦੇਵੇਗੌੜਾ। ਉਹ ਜਿਹੜੇ ਨੇ ਉਹ 1996 ਤੋਂ ਜੂਨ 1996 ਤੋਂ ਅਪ੍ਰੈਲ 1997 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹਿੰਦੇ ਆ ਤੇ ਉਹ ਵੀ ਖੁਦ ਆ ਕੇ ਉਹਨਾਂ ਨੇ ਕਿਹਾ ਕਿ ਉਹ OBC ਦੇ ਵਿੱਚ ਆਉਣ ਵਾਲੇ ਪ੍ਰਧਾਨ ਮੰਤਰੀ ਨੇ ਜਾਂ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ OBC ਦੇ ਵਿੱਚ ਆਉਂਦਾ ਜਾਂ ਉਹ ਖੁਦ OBC ਨੇ। ਤਾਂ ਇਹਦਾ ਮਤਲਬ ਫੈਕਟ ਚੈੱਕ ਦੇ ਵਿੱਚ ਇਸ ਮਾਮਲੇ ਦੇ ਵਿੱਚ JP ਨੱਡਾ ਜਿਹੜੀ ਗੱਲ ਕਰ ਰਹੇ ਨੇ ਜਾਂ ਅਮਿਤ ਸ਼ਾਹ ਜਿਹੜੀ ਗੱਲ ਕਰ ਰਹੇ ਨੇ ਉਹ ਬਿਲਕੁਲ ਝੂਠੀ ਹੈ। ਬਾਅਦ ਦੇ ਵਿੱਚ ਇਹ ਕੀ ਕਹਿੰਦੇ ਆ? ਬਾਅਦ ਦੇ ਵਿੱਚ ਪਲਟੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਇਹਦਾ ਵਿਰੋਧ ਬਹੁਤ ਹੋ ਗਿਆ ਤਾਂ ਇਹਨਾਂ ਨੇ ਪਲਟੇ। ਇਹਨਾਂ ਨੇ ਕਿਹਾ ਕਿ ਅਸੀਂ ਇਹ ਗੱਲ ਕਹੀ ਹੈ ਕਿ ਕਾਂਗਰਸ ਨੇ ਕੋਈ ਪ੍ਰਧਾਨ ਮੰਤਰੀ ਨਹੀਂ ਦਿੱਤਾ, ਜਦ ਕਿ ਪਹਿਲਾਂ ਇਹਨਾਂ ਨੇ ਇਹ ਕਿਹਾ ਸੀਗਾ ਕਿ ਦੋਨਾਂ ਦੀਆਂ ਜੇ ਸਟੇਟਮੈਂਟਾਂ ਨੂੰ ਦੇਖਦੇ ਹਾਂ ਆਪਾਂ
कि खास करके जी उन्होंने संसद ਦੇ ਵਿੱਚ ਖੜ ਕੇ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਐਨਡੀਏ ਨੇ ਦੇਸ਼ ਨੂੰ ਆਪਣਾ ਪਹਿਲਾ ਓਬੀਸੀ ਪ੍ਰਧਾਨ ਮੰਤਰੀ ਦਿੱਤਾ ਹੈ। ਸਾਨੂੰ ਇਹ ਵੀ ਗੱਲ ਖਿਆਲ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਭਾਜਪਾ ਦੇ 303 ਲੋਕ ਸਭਾ ਸੰਸਦ ਮੈਂਬਰਾਂ ਦੇ ਵਿੱਚੋਂ 85 ਓਬੀਸੀ ਸ਼੍ਰੇਣੀ ਦੇ ਵਿੱਚੋਂ ਆਉਂਦੇ ਆ। ਸੋ ਉਹਨਾਂ ਦਾ ਕਲੇਮ ਤਾਂ ਇਹੀ ਸੀਗਾ ਕਿ ਭਾਜਪਾ ਨੇ ਪਹਿਲੇ ਦਿੱਤਾ ਵਾ, ਪਰ ਬਾਅਦ ਦੇ ਵਿੱਚ ਜਦੋਂ ਵਿਰੋਧੀ ਧਿਰਾਂ ਨੇ ਪ੍ਰੋਟੈਸਟ ਕੀਤਾ ਜਾਂ ਦੇਵੇ ਗੌੜਾ ਸਾਹਿਬ ਬੋਲੇ ਨੇ ਜਾਂ ਜਿਵੇਂ ਹੋਰ ਲੋਕਾਂ ਨੇ ਫੈਕਟ ਚੈੱਕ ਕੀਤਾ ਇਸ ਬਾਬਤ, ਤਾਂ ਪਤਾ ਲੱਗਿਆ ਕਿ ਇਹਨਾਂ ਦੋਨਾਂ ਲੋਕਾਂ ਦੇ ਜਿਹੜੇ ਦੋਨਾਂ ਜਣਿਆਂ ਦੇ ਦਾਅਵੇ ਸੀ ਉਹ ਫੈਕਟ ਚੈੱਕ ਦੀ ਕਸੌਟੀ ਤੇ ਖਰੇ ਨਹੀਂ ਉਤਰਦੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ